अस्सलाम वालेकुम ਦੋਸਤੋ ਸੱਜਣੋ ਬੇਲੀਓ ਅੱਜ ਅਸੀਂ ਪੰਜਾਬੀ ਪ੍ਰਚਾਰ ਦੇ ਸਟੂਡੀਓ ਤੋਂ ਤੁਹਾਡੇ ਲਈ ਖਾਸ ਪ੍ਰੋਗਰਾਮ ਫਨ ਤੇ ਫਨਕਾਰ ਦੇ ਸਿਲਸਿਲੇ ਦੇ ਤਹਿਤ ਸੁਲਤਾਨ ਰਾਏ ਸਾਹਿਬ ਦੀ ਜ਼ਿੰਦਗੀ ਤੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਸੁਲਤਾਨ ਰਾਏ ਸਾਹਿਬ ਦੀ ਅੱਜ 22ਵੀਂ ਬਰਸੀ ਹੈ ਔਰ ਬੜਾ ਜ਼ਰੂਰੀ ਹੈ ਕਿ ਉਹਨਾਂ ਤੇ ਗੱਲਬਾਤ ਹੋਵੇ। ਉਹ ਲੋਕ ਜਿਨ੍ਹਾਂ ਆਪਣੇ ਫਨ ਰਾਹੀਂ ਸਾਨੂੰ ਕੁਝ ਦੇਖ ਕੇ ਤੇ ਅਗਲੇ ਜਹਾਨ ਟੁਰੇ, ਉਹਨਾਂ ਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ। ਸੁਲਤਾਨ ਰਾਏ ਸਾਹਿਬ ਦਾ ਅਸਲ ਨਾਮ ਸੁਲਤਾਨ ਮੁਹੰਮਦ ਸੀ, ਜੋ 1938 ਨੂੰ ਉੱਤਰ ਪ੍ਰਦੇਸ਼ ਜਿਹੜਾ ਅੱਜ ਭਾਰਤ ਦੇ ਵਿੱਚ ਹੈ ਉੱਥੇ ਪੈਦਾ ਹੁੰਦੇ ਨੇ। ਹਿਜਰਤ ਤੋਂ ਬਾਅਦ ਪਾਕਿਸਤਾਨ ਆ ਗਏ ਔਰ ਪਾਕਿਸਤਾਨ ਤੋਂ ਬਾਅਦ 1956 ਦੇ ਵਿੱਚ ਉਹਨਾਂ ਨੇ ਆਪਣੇ ਫਿਲਮੀ ਕੈਰੀਅਰ ਦਾ ਆਗਾਜ਼ ਐਜ਼ ਏ ਐਕਸਟਰਾ ਦੇ ਤੌਰ 'ਤੇ ਸ਼ੁਰੂ ਕੀਤਾ। ਸੁਲਤਾਨ ਰਾਏ ਸਾਹਿਬ ਦੀ ਮਦਰ ਲੈਂਗੁਏਜ ਮਾਂ ਬੋਲੀ ਉਹ ਉਰਦੂ ਸੀ, ਇਸ ਲਈ ਉਹਨਾਂ ਨੇ ਸ਼ੁਰੂ ਦੀ ਜਿਹੜੀਆਂ ਕੁਝ ਉਰਦੂ ਫਿਲਮਾਂ ਸੀ ਉਹਨਾਂ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਇੱਥੇ ਪੰਜਾਬੀ ਮੂਵੀਜ਼ ਬਹੁਤ ਜ਼ਿਆਦਾ ਬਣ ਰਹੀਆਂ ਔਰ ਕਲਾਸ ਦੀ ਮੂਵੀਜ਼ ਬਣ ਰਹੀਆਂ, ਤਾਂ ਉਹਨਾਂ ਨੇ ਪੰਜਾਬੀ ਮੂਵੀਜ਼ ਦੇ ਵਿੱਚ ਐਜ਼ ਏ ਐਕਸਟਰਾ ਐਜ਼ ਏ ਵਿਲਨ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲੇਕਿਨ ਉਹਨਾਂ ਦੇ ਵਿੱਚ ਅਸੀਂ ਜਿਹੜੀ ਖਾਸ ਖੂਬੀ ਸੁਲਤਾਨ ਰਾਏ ਸਾਹਿਬ ਦੀ ਵੇਖਦੇ ਹਾਂ ਕਿ ਉਹਨਾਂ ਦੀ ਜਿਤਨੀ ਵੀ ਕਿਸੇ ਨੇ ਫਿਲਮਾਂ ਵੇਖੀਆਂ, ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਉਰਦੂ ਸਪੀਕਿੰਗ ਸੀ। ਉਹ ਪੰਜਾਬੀ ਮੂਵੀਜ਼ ਦੇ ਵਿੱਚ ਕੰਮ ਕਰਦੇ ਹੋਏ ਇੰਝ ਲੱਗਦਾ ਸੀ ਜਿਵੇਂ ਕੋਈ ਪੰਜਾਬ ਦਾ ਗੱਭਰੂ ਹੈ, ਇੱਥੇ ਜੰਮਾ ਜਾਇਆ। ਕਦੇ ਵੀ ਉਹਦੇ ਲਹਿਜੇ ਤੋਂ ਕਦੇ ਸਾਨੂੰ ਇਹ ਨਹੀਂ ਲੱਗਾ ਕਿ ਉਹਦੀ ਜ਼ਬਾਨ ਪੰਜਾਬੀ ਨਹੀਂ ਸੀ। ਸੋ ਇਹ ਨਾ ਦੱਸਿਆ ਜਾਵੇ ਕਿ ਉਹਨਾਂ ਦੀ ਜ਼ਬਾਨ ਮਾਂ ਬੋਲੀ ਉਹਨਾਂ ਦੀ ਉਰਦੂ ਸੀ ਅਤੇ ਸ਼ਾਇਦ ਕਿਸੇ ਨੂੰ ਪਤਾ ਵੀ ਨਾ ਹੋਵੇ ਕਿ ਉਹਦੀ ਮਾਂ ਬੋਲੀ ਪੰਜਾਬੀ ਸੀ ਜਾਂ ਉਰਦੂ ਸੀ ਜਾਂ ਕੋਈ ਹੋਰ ਸੀ। ਇਹੀ ਇੱਕ ਵੱਡੇ ਫਨਕਾਰ ਦੀ ਨਿਸ਼ਾਨੀ ਹੁੰਦੀ ਹੈ। ਸੁਲਤਾਨ ਰਾਏ ਸਾਹਿਬ ਦੀ ਪਹਿਲੀ ਫਿਲਮ ਜਿਹੜੀ ਐਜ਼ ਏ ਹੀਰੋ ਦੇ ਤੌਰ 'ਤੇ ਮਸ਼ਹੂਰ ਹੁੰਦੀ ਹੈ, ਉਹ 1972 ਦੇ ਵਿੱਚ ਅਸਲਮ ਡਾਰ ਸਾਹਿਬ ਦੀ ਫਿਲਮ ਬਸ਼ੀਰਾ ਆਉਂਦੀ ਹੈ। ਬਸ਼ੀਰਾ ਬਹੁਤ ਜ਼ਿਆਦਾ ਬਿਜ਼ਨਸ ਕੀਤਾ ਔਰ ਬਸ਼ੀਰਾ ਤੋਂ ਹੀ ਸੁਲਤਾਨ ਰਾਏ ਨੂੰ ਫੇਮ ਮਿਲਦਾ ਹੈ। ਫਿਰ ਇੱਕ ਲੰਬਾ ਸਿਲਸਿਲਾ, ਇੱਕ ਲੰਬੀ ਲੜੀ ਹੈ ਉਹਨਾਂ ਦੀ ਫਿਲਮਾਂ ਦਾ, ਜਿਨ੍ਹਾਂ ਦੇ ਵਿੱਚ ਲੋਕਾਂ ਨੇ ਉਸ ਨੂੰ ਐਂਗਰੀ ਯੰਗ ਮੈਨ ਦੇ ਤੌਰ 'ਤੇ ਬਹੁਤ ਜ਼ਿਆਦਾ ਐਕਸੈਪਟ ਕੀਤਾ। ਸੋਸਾਇਟੀ ਦੇ ਵਿੱਚ ਐਕਸੈਪਟੈਂਸ ਇਹ ਲੈਵਲ ਸੀ ਕਿ ਜਦੋਂ ਸੁਲਤਾਨ ਰਾਏ ਸਾਹਿਬ ਦੀ ਕੋਈ ਨਵੀਂ ਫਿਲਮ ਲੱਗਦੀ ਸੀ ਅਤੇ ਸਿਨੇਮਾਜ਼ ਦੇ ਵਿੱਚ ਟਿਕਟ ਲੈਣ ਵਾਸਤੇ ਲੋਕਾਂ ਦੀ ਇੱਕ ਲੰਬੀ ਕਤਾਰ ਲੱਗੀ ਹੁੰਦੀ ਸੀ। ਸੁਲਤਾਨ ਰਾਏ ਸਾਹਿਬ 'ਤੇ ਜਿਹੜਾ ਸਭ ਤੋਂ ਵੱਡਾ ਇੱਕ ਤਨਕੀਦ ਕੀਤੀ ਜਾਂਦੀ ਹੈ, ਉਹ ਇਹ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਗੰਡਾਸਾ ਕਲਚਰ ਨੂੰ ਫਰੋਗ ਦਿੱਤਾ। ਹੁਣ ਗੰਡਾਸਾ ਕਲਚਰ 'ਤੇ ਅਸੀਂ ਜਦੋਂ ਗੱਲ ਕਰ ਰਹੇ ਹਾਂ ਤਾਂ ਗੰਡਾਸਾ ਕਲਚਰ ਨੂੰ ਬੁਨਿਆਦੀ ਤੌਰ 'ਤੇ ਸੁਲਤਾਨ ਰਾਏ ਸਾਹਿਬ ਨੇ ਫਰੋਗ ਨਹੀਂ ਦਿੱਤਾ। ਉਸ ਵੇਲੇ ਮੂਵੀਜ਼ ਦਾ ਜਿਹੜਾ ਟਰੈਂਡ ਸੀ ਉਹ ਟਰੈਂਡ ਬਦਲਿਆ, ਉਹ ਟਰੈਂਡ ਗੰਡਾਸੇ 'ਤੇ ਆਇਆ, ਕਿਉਂਕਿ ਸੁਸਾਇਟੀ ਦੇ ਅੰਦਰ ਪਾਕਿਸਤਾਨ ਬਣਨ ਤੋਂ ਬਾਅਦ ਕੁਛ ਦੇਰ ਤੇ ਕੁਛ ਸਾਲ ਤੇ ਲੋਕਾਂ ਨੇ ਦੇਖਿਆ ਕਿ ਇੱਥੇ ਬਹੁਤ ਜ਼ਿਆਦਾ ਬਹੁਤਾਤ ਹੋਏਗੀ, ਅੱਛਾਈਆਂ ਦੀ, ਸਭ ਕੁਛ ਹੋਏਗਾ, ਇਨਸਾਫ ਮਿਲੇਗਾ, ਹਰ ਇੱਕ ਨੂੰ ਰੋਟੀ ਮਿਲੇਗੀ, ਇੱਜ਼ਤਾਂ ਦੇ ਰਖਵਾਲੇ ਹੋਣਗੇ, ਸਭ ਕੁਛ ਹੋਏਗਾ। ਇੱਕ ਮਤਲਬ ਜਿਹੜੀ ਹੈ ਕਿ ਤੁਸੀਂ ਕਾਨੂੰਨ ਦੀ ਤਾਬੇਦਾਰੀ ਹੋਏਗੀ। ਲੇਕਿਨ ਬਦਕਿਸਮਤੀ ਨਾਲ ਸੁਸਾਇਟੀ ਦੇ ਅੰਦਰ ਉਹ ਚੀਜ਼ ਨਹੀਂ ਹੁੰਦੀ ਹੈ ਔਰ ਇੱਕ ਨੌਜਵਾਨ ਜਿਹੜਾ ਸੋਚ ਸਮਝ ਵਾਲਾ ਹੈ ਉਹ ਇਹ ਸੋਚਦਾ ਹੈ ਕਿ ਇਹ ਕਿਉਂ ਨਹੀਂ ਮਿਲੇਗੀ, ਇਹ ਇਨਸਾਫ ਕਿਉਂ ਨਹੀਂ ਮਿਲ ਰਿਹਾ ਅਤੇ ਮੈਨੂੰ ਇਨਸਾਫ ਕਿਸ ਤਰ੍ਹਾਂ ਲੈਣਾ ਹੈ। ਇਹ ਹੈ ਸੁਲਤਾਨ ਰਾਏ ਦੀ ਕਹਾਣੀ। ਸੁਲਤਾਨ ਰਾਏ ਦੇ ਪਿੱਛੇ ਜੋ ਸਕ੍ਰਿਪਟ ਲਿਖੇਗਾ ਮੂਵੀਜ਼ ਦੇ, ਉਹਦੇ ਵਿੱਚ ਸੁਲਤਾਨ ਰਾਏ ਐਜ਼ ਏ ਹੀਰੋ ਦੇ ਤੌਰ 'ਤੇ ਆ ਰਹੀ ਹੈ, ਐਜ਼ ਏ ਫਨਕਾਰ ਦੇ ਤੌਰ 'ਤੇ ਆ ਰਹੀ ਹੈ, ਉਹ ਕੋਈ ਸਕ੍ਰਿਪਟ ਰਾਈਟਰ ਨਹੀਂ ਹੈ। ਸੋ ਸੁਲਤਾਨ ਰਾਏ ਦਾ ਦੂਜਾ ਵੱਡਾ ਜਿਹੜਾ ਸਾਨੂੰ ਇੱਕ ਉਹਨਾਂ ਦੇ ਫਨ ਦੇ ਵਿੱਚ ਬਹੁਤ ਅੱਛੀ ਚੀਜ਼ ਮਿਲਦੀ ਹੈ, ਉਹ ਇਹ ਹੈ ਕਿ ਉਹਨਾਂ ਨੂੰ ਜੋ ਕਿਰਦਾਰ ਦਿੱਤਾ ਗਿਆ ਉਹਨਾਂ ਨੇ ਕਿਰਦਾਰ ਨੂੰ ਬਹੁਤ ਅੱਛੇ ਤਰੀਕੇ ਨਾਲ ਨਿਭਾਇਆ ਔਰ ਇਹੀ ਇੱਕ ਵੱਡੇ ਫਨਕਾਰ ਦੀ ਨਿਸ਼ਾਨੀ ਹੁੰਦੀ ਹੈ। ਹੁਣ ਜਦੋਂ ਅਸੀਂ ਗੱਲ ਕਰਨੇ ਹਾਂ ਕਿ ਗੰਡਾਸਾ ਕਲਚਰ ਕੀ ਸੀ, ਸੋ ਗੰਡਾਸਾ ਕਲਚਰ ਇੱਕ ਰੈਜ਼ਿਸਟੈਂਸ ਦੀ ਅਲਾਮਤ ਸੀ। ਮਿਸਾਲ ਦੇ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਉਸੇ ਵੇਲੇ ਦੇ ਵਿੱਚ ਹਾਲੀਵੁੱਡ ਮੂਵੀਜ਼ ਦੇ ਵਿੱਚ ਕਲਾਸ਼ਨਕੋਫ ਆ ਚੁੱਕੀ ਸੀ। ਕਲਾਸ਼ਨਕੋਫ ਕਿਸ ਦਾ ਸਿੰਬਲ ਹੈ? ਕਿਆ ਅਸੀਂ ਇਹ ਕਹਾਂਗੇ ਕਿ ਉੱਥੇ ਕਾਨੂੰਨ ਦੀ ਤਾਬੇਦਾਰੀ ਨਹੀਂ ਹੈ? ਉੱਥੇ ਤਾਂ ਬਿਲਕੁਲ ਕਾਨੂੰਨ ਦੀ ਤਾਬੇਦਾਰੀ ਸੀ, ਲੇਕਿਨ ਕੁਛ ਐਸੀ ਚੀਜ਼ਾਂ ਸੀ, ਕੁਛ ਐਸੇ ਪੁਆਇੰਟ ਸੀ, ਐਸੇ ਕੋਈ ਵੀਕ ਏਰੀਆ ਸੀ ਜਿਹੜੇ ਉਹ ਦਿਖਾਉਣਾ ਚਾਹ ਰਹੇ ਸੀ ਕਿ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇੱਕ ਬੰਦਾ, ਇੱਕ ਆਮ ਸੁਸਾਇਟੀ ਦਾ ਬੰਦਾ ਉਹ ਸੋਚਦਾ ਹੈ, ਉਹ ਕਰਦਾ ਹੈ। ਸੋ ਉੱਥੇ ਕਲਾਸ਼ਨਕੋਫ ਸੀ, ਇੱਥੇ ਸੁਲਤਾਨ ਰਾਏ ਸਾਹਿਬ ਨੂੰ ਐਜ਼ ਏ ਗੰਡਾਸਾ ਦੇ ਕੇ ਅਤੇ ਐਂਗਰੀ ਯੰਗ ਮੈਨ ਦੇ ਤੌਰ 'ਤੇ ਵਿਖਾਇਆ ਜਾਂਦਾ ਹੈ। 1979 ਦੇ ਵਿੱਚ ਉਹਨਾਂ ਦੀ ਮੌਲਾ ਜੱਟ ਮੂਵੀ ਜਿਹੜੀ ਆਉਂਦੀ ਹੈ, ਉਹਨਾਂ ਨੂੰ ਹੋਰ ਬਹੁਤ ਅੱਗੇ ਚੁੱਕ ਕੇ ਲੈ ਜਾਂਦੀ, ਇੱਕ ਵੱਡਾ ਫਨਕਾਰ ਦੇ ਤੌਰ 'ਤੇ ਉਹਨਾਂ ਨੂੰ ਮਨਵਾ ਦਿੰਦੀ ਹੈ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਡਾਇਲੌਗ ਦੀ ਡਿਲੀਵਰੀ ਉਹ ਸਾਨੂੰ ਵੇਖਣਾ ਪਏਗਾ ਕਿ ਕਿਸ ਲੈਵਲ ਦੀ ਹੈ। ਜਿਸ ਤਰ੍ਹਾਂ ਮੈਂ ਪਹਿਲੇ ਗੱਲ ਕਰ ਚੁੱਕਾ ਕਿ ਤੁਸੀਂ ਫਨਕਾਰ ਨੂੰ ਸਕ੍ਰਿਪਟ ਦੇ ਦਿੰਦੇ ਹੋ, ਫਨਕਾਰ ਨੇ ਦੇਖਣਾ ਹੁੰਦਾ ਹੈ ਕਿ ਮੈਂ ਇਸ ਨੂੰ ਨਿਭਾਉਣਾ ਕਿਸ ਤਰ੍ਹਾਂ। ਔਰ ਉਹਨਾਂ ਸਕ੍ਰਿਪਟ ਦੇ ਵਿੱਚ ਜਿਤਨੇ ਜਾਨਦਾਰ ਡਾਇਲੌਗ ਸੀ ਉਹਨਾਂ ਨੂੰ ਮਜ਼ੀਦ ਸੁਲਤਾਨ ਰਾਏ ਦੀ ਆਵਾਜ਼
ਉਹ ਕਿਸ ਤਰ੍ਹਾਂ ਉਹਨਾਂ ਨੂੰ ਜਾਨਦਾਰ ਬਣਾਉਂਦੀ ਹੈ, ਇਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਹੈ। ਮੌਲਾ ਜੱਟ ਮੂਵੀ ਦਾ ਬੁਨਿਆਦੀ ਤੌਰ 'ਤੇ ਸਾਨੂੰ ਇੱਕ ਇਲਾਮਤੀ ਅਹਿਮੀਅਤ ਨੂੰ ਵੀ ਵੇਖਣਾ ਚਾਹੀਦਾ ਹੈ, ਉਹਦੇ ਗੰਡਾਸੇ ਤੋਂ ਹਟ ਕੇ। ਮੌਲਾ ਜੱਟ ਦਾ ਜਿਸ ਟਾਈਮ ਮੂਵੀ ਬਣ ਰਹੀ ਹੈ 1979 ਦੇ ਵਿੱਚ, ਉਸ ਟਾਈਮ ਭੁੱਟੋ ਸਾਹਿਬ ਨੂੰ ਫਾਂਸੀ ਲਾ ਦਿੱਤੀ ਜਾਂਦੀ ਹੈ ਔਰ ਉਸ ਨੂੰ ਭੁੱਟੋ ਸਾਹਿਬ ਨੂੰ ਸਿੰਬਲ ਦੇ ਤੌਰ 'ਤੇ ਸੁਲਤਾਨ ਰਾਈ ਦੇ ਕਰੈਕਟਰ ਦੇ ਵਿੱਚ ਵਿਖਾਇਆ ਜਾਂਦਾ ਹੈ ਔਰ ਇਹਨਾਂ ਨੂੰ ਬਹੁਤ ਘੱਟ ਲੋਕ ਸਮਝੇ, ਲੇਕਿਨ ਸੁਸਾਇਟੀ ਦੇ ਵਿੱਚ ਇੱਕ ਆਮ ਜਿਹੜਾ ਬਿਆਨੀਆ ਸੀ, ਇੱਕ ਆਮ ਐਕਸੈਪਟੈਂਸ ਸੀ, ਉਹ ਲੋਕਾਂ ਨੇ ਐਕਸੈਪਟ ਕੀਤਾ ਕਿ ਸਾਡਾ ਹੀਰੋ ਭੁੱਟੋ ਸਾਹਿਬ ਵਿਲਨ ਜਿਹੜਾ ਹੈ ਆਪਣਾ ਮੁਸਤਫਾ ਕੁਰੈਸ਼ੀ, ਉਹਨੂੰ ਐਜ਼ ਏ ਜ਼ਿਆਉਲ ਹਕ ਦੇ ਤੌਰ 'ਤੇ ਕੋਈ ਬੜਾ ਮਜ਼ਬੂਤ ਵਿਲਨ ਹੈ, ਉਹਦੇ ਖਿਲਾਫ ਇੱਕ ਜੰਗ ਲੜ ਰਿਹਾ ਹੈ, ਆਪਣੇ ਰਾਈਟਸ ਮੰਗ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਮੰਗ ਰਹੀ ਹੈ ਪੂਰੀ ਤਾਕਤ ਦੇ ਨਾਲ ਮੰਗ ਰਹੀ ਹੈ ਕਿ ਇਹ ਮੇਰਾ ਹੱਕ ਹੈ, ਇਹ ਮੈਨੂੰ ਮਿਲਣਾ ਚਾਹੀਦਾ ਹੈ। ਸੋ ਸਾਨੂੰ ਸੁਲਤਾਨ ਰਾਈ 'ਤੇ ਇਹ ਇਲਜ਼ਾਮ ਹਰਗਜ਼ ਨਹੀਂ ਲਾਉਣਾ ਚਾਹੀਦਾ ਕਿ ਉਹਨਾਂ ਨੇ ਗੰਡਾਸੇ ਦੇ ਕਲਚਰ ਦਾ ਬਰਮਾਰ ਕੀਤੀ। ਅੱਜ ਅਗਰ ਅਸੀਂ ਦੇਖੀਏ ਸੁਲਤਾਨ ਰਾਈ ਦੀ ਮੂਵੀਜ਼ ਦੇ ਵਿੱਚ ਸਾਨੂੰ ਘੋੜਾ ਥਾਂ ਥਾਂ 'ਤੇ ਨਜ਼ਰ ਆਏਗਾ, ਲੇਕਿਨ ਅੱਜ ਦੀ ਮੂਵੀਜ਼ ਦੇ ਵਿੱਚ ਅਗਰ ਦੇਖਾਂਗੇ ਤਾਂ ਘੋੜਾ ਸਾਨੂੰ ਨਜ਼ਰ ਨਹੀਂ ਆਏਗਾ, ਕਿਉਂਕਿ ਵੇਲਾ ਅੱਗੇ ਜਾ ਚੁੱਕਾ ਹੈ। ਵੇਲੇ ਦੇ ਨਾਲ ਜਿਹੜੀਆਂ ਚੀਜ਼ਾਂ ਹੋਣਗੀਆਂ, ਜੋ ਸੁਸਾਇਟੀ ਦੇ ਵਿੱਚ ਚੱਲ ਰਿਹਾ ਹੋਏਗਾ, ਫਿਲਮ ਉਹਦੇ 'ਤੇ ਬਣੇਗੀ, ਫਨਕਾਰ ਉਹਦੇ 'ਤੇ ਕੰਮ ਕਰਨਗੇ। ਬਾਕੀ ਸੁਲਤਾਨ ਰਾਈ ਦਾ ਤੁਸੀਂ ਦੇਖੋ ਕਿ ਉਹ ਕਿਸੇ ਇੱਕ ਫਨਕਾਰਾ ਦੇ ਨਾਲ, ਇੱਕ ਹੀਰੋਇਨ ਦੇ ਨਾਲ, ਇਹ ਨਹੀਂ ਕਿ ਅਸੀਂ ਉਹਨਾਂ ਨੱਥੀ ਕਰ ਸਕੀਏ ਕਿ ਉਹਦੇ ਨਾਲ ਤੱਕ ਦਾ ਉਹ ਫਨਕਾਰ ਸੀ, ਉਸ ਤੋਂ ਇਲਾਵਾ ਉਸਨੇ ਕੋਈ ਕੰਮ ਨਹੀਂ ਕਰ ਸਕਿਆ। ਆਸੀਆ ਤੋਂ ਲੈ ਕੇ ਸਾਇਮਾ ਤੱਕ, ਜਿਹਦੇ ਦੌਰਾਨ ਕੋਈ ਦਰਜਨਾਂ ਅਦਾਕਾਰ ਹੈ, ਬਾਬਰਾ ਸ਼ਰੀਫ ਹੈ, ਗੋਰੀ ਹੈ, ਨਾਦਰਾ ਹੈ ਔਰ ਇੱਕ ਮਸ਼ਹੂਰ ਹੀਰੋਇਨ ਅੰਜਮਨ ਹੈ ਜਿਹਦੇ ਨਾਲ ਆਪਣੀ ਬਹੁਤ ਜ਼ਿਆਦਾ ਫਿਲਮਾਂ ਹਨ। ਸੋ ਹਰ ਹੀਰੋਇਨ ਦੇ ਨਾਲ ਆਪ ਦਾ ਕਿਰਦਾਰ ਉਸੇ ਤਰੀਕੇ ਦੇ ਨਾਲ ਜਾਨਦਾਰ ਨਜ਼ਰ ਆਉਂਦਾ ਹੈ। ਸੋ ਸਾਨੂੰ ਐਜ਼ ਏ ਫਨਕਾਰ ਉਹਨਾਂ ਦੀ ਖੂਬੀ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ ਹੀਰੋਇਨ ਦੇ ਬਣਾਏ ਹੋਏ ਨਹੀਂ। ਹਾਂ, ਬਹੁਤ ਸਾਰੀਆਂ ਹੀਰੋਇਨ ਉਹਨਾਂ ਦੀਆਂ ਬਣਾਈਆਂ ਹੀ ਸੀ, ਜਿਸ ਤਰ੍ਹਾਂ ਅੰਜਮਨ ਦੀ ਅਸੀਂ ਮਿਸਾਲ ਲੈਂਦੇ ਹਾਂ, ਅਤੇ ਅੰਜਮਨ ਉਸੇ ਦਿਨ ਮਰ ਗਈ ਸੀ, ਉਹਦਾ ਫਨ ਉਸ ਦਿਨ ਮਰ ਗਿਆ ਸੀ ਜਿਸ ਦਿਨ ਸੁਲਤਾਨ ਰਾਈ ਕਤਲ ਹੁੰਦਾ ਹੈ। ਅਤੇ ਸਾਨੂੰ ਇਹਦੇ ਵਾਸਤੇ ਸੁਲਤਾਨ ਰਾਈ ਦਾ ਜਿਹੜਾ ਇੱਕ ਇਲਜ਼ਾਮ ਹੈ, ਮੇਰੇ ਖਿਆਲ ਦੇ ਵਿੱਚ ਇਹਦੇ 'ਤੇ ਸੋਚਣਾ ਚਾਹੀਦਾ ਹੈ ਔਰ ਉਸ ਵੇਲੇ ਦੇ ਮਾਰੂਜ਼ੀ ਹਾਲਾਤ ਨੂੰ ਸਾਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਬਾਕੀ ਸੁਲਤਾਨ ਰਾਈ ਸਾਹਿਬ ਦੀਆਂ ਮਸ਼ਹੂਰ ਫਿਲਮਾਂ ਤੇ ਕਈ 800 ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਜਿਨ੍ਹਾਂ ਦੇ ਵਿੱਚ 500 ਦੇ ਕਰੀਬ ਐਜ਼ ਏ ਹੀਰੋ ਦੇ ਤੌਰ 'ਤੇ ਆਏ ਔਰ ਅੱਜ ਉਹਨਾਂ ਦੀ ਬਰਸੀ 'ਤੇ ਇਹ ਵੀ ਸਵਾਲ ਉਠਾਇਆ ਜਾਂਦਾ ਹੈ ਕਿ ਉਹ ਜ਼ੁਲਮ, ਉਹ ਜਬਰ ਜਿਹਦੇ ਖਿਲਾਫ ਉਹ ਸਾਰੀ ਜ਼ਿੰਦਗੀ ਲੜਦਾ ਰਿਹਾ ਔਰ ਲੋਕਾਂ ਨੂੰ ਦਿਖਾਉਂਦਾ ਰਿਹਾ ਕਿ ਮੈਂ ਕਿਸ ਜ਼ੁਲਮ ਦੇ ਖਿਲਾਫ ਲੜ ਰਹੀ ਹਾਂ, ਉਹ ਜ਼ੁਲਮ ਤੇ ਉਹਦੀ ਜ਼ਾਤ ਦੇ ਨਾਲ ਵੀ ਹੋਇਆ ਹੈ ਕਿ ਅੱਜ 22 ਸਾਲ ਗੁਜ਼ਰਨ ਦੇ ਬਾਅਦ ਉਹਦਾ ਕੋਈ ਕਾਤਲ ਨਹੀਂ ਲੱਭਿਆ ਜਾ ਚੁੱਕਿਆ। ਇਹ ਖਾਮੋਸ਼ੀ ਹੈ ਔਰ ਇਸ ਖਾਮੋਸ਼ੀ ਦੇ ਵਿੱਚੋਂ ਜੇ ਇਸੇ ਤਰੀਕੇ ਰਹੀ, ਰੂਲ ਐਂਡ ਲਾ ਦੀ ਇਹ ਸਿਚੁਏਸ਼ਨ ਰਹੀ, ਤੇ ਪਤਾ ਨਹੀਂ ਕਿੰਨੇ ਸੁਲਤਾਨ ਰਾਈ ਜੰਮਦੇ ਰਹਿਣਗੇ ਔਰ ਉਹ ਸੁਲਤਾਨ ਰਾਈ ਮੁਖਤਲਿਫ ਥਾਵਾਂ 'ਤੇ ਕੰਮ ਕਰਦੇ ਰਹਿਣਗੇ।